ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਕਤੂਬਰ ਦੀ 6 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਜਿਹੜੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਆ, ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮਾਉਂਟ, ਭਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ। ਜੇ ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ, ਵਾਈਟ ਹਾਊਸ ਦਾ ਜਿਹੜਾ ਬਹੁਤ ਸਾਰਾ ਸਟਾਫ ਉਹ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਹੈਗਾ ਆ। ਸਟੀਫਨ ਮਿਲਰ ਜਿਹੜੇ ਇੱਕ ਟੌਪ ਪਾਲਿਸੀ ਐਡਵਾਈਜ਼ਰ ਹੈਗੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ, ਉਹ ਪੋਜ਼ਿਟਿਵ ਟੈਸਟਡ ਜਿਹੜੇ ਆ ਪਾਏ ਗਏ ਹੈਗੇ ਆ। ਉਹ ਕਹਿੰਦੇ ਵੀ ਪਿਛਲੇ 5 ਦਿਨਾਂ ਤੋਂ ਮੈਂ ਰਿਮੋਟਲੀ ਸੈਲਫ ਆਈਸੋਲੇਸ਼ਨ ਦੇ ਵਿੱਚ ਕੰਮ ਕਰ ਰਿਹਾ ਆ। ਜਦੋਂ ਤੱਕ ਨੈਗੇਟਿਵ ਨਹੀਂ ਆਉਂਦਾ ਤਦ ਤੱਕ ਮੈਂ ਘਰੋਂ ਹੀ ਜਿੱਦਾਂ ਕੰਮ ਕਰ ਰਿਹਾ ਹੈਗਾ। ਸੋ ਇਹ ਹੁਣ 8ਵੇਂ 9ਵੇਂ ਜਿਹੜੇ ਵਾਈਟ ਹਾਊਸ ਦੇ ਜਿਹੜੇ ਮੇਨ ਬੰਦੇ ਆ ਉਹਨਾਂ ਦੇ ਵਿੱਚ ਆ ਗਏ ਹੈਗੇ ਆ। ਜੀ ਬਿਲਕੁਲ, ਹਾਲਾਤ ਕਾਫੀ ਜਿਹੜੇ ਆ ਉਹ ਮਾੜੇ ਹੈਗੇ ਨੇ। ਇੱਕ ਹਿਸਾਬ ਦੇ ਨਾਲ ਵਾਈਟ ਹਾਊਸ ਰਾਈਟ ਨਾਓ ਹੌਟ ਸਪੌਟ ਜਿਹੜਾ ਆ ਉਹ ਬਣ ਚੁੱਕਾ। ਜਿੱਦਾਂ ਆਪਾਂ ਦੇਖਦੇ ਸੀਗੇ ਵੀ ਕਿਤੇ ਫੋਸਟਰ ਫਾਰਮ ਦੇ ਵਿੱਚ ਇੰਨੀਆਂ ਜਿਹੜੀਆਂ ਬਹੁਤ ਜ਼ਿਆਦਾ ਆਏ ਸੀਗੇ ਕੇਸਿਸ, ਕਈ ਸ਼ਹਿਰਾਂ ਦੇ ਵਿੱਚ ਆਏ ਸੀਗੇ। ਸੋ ਉਸੇ ਤਰੀਕੇ ਦੇ ਨਾਲ ਵਾਈਟ ਹਾਊਸ ਦੇ ਵਿੱਚ ਇਸ ਮੌਕੇ ਕਾਫੀ ਜ਼ਿਆਦਾ ਕੇਸ ਜਿਹੜੇ ਆ ਉਹ ਸਾਹਮਣੇ ਆ ਰਹੇ ਆ, ਜਦ ਕਿ ਖੁਦ ਜਿਹੜੇ ਰਾਸ਼ਟਰਪਤੀ ਆ ਉਹ ਵੀ ਇਸ ਤੋਂ ਪੀੜਤ ਜਿਹੜੇ ਆ ਉਹ ਹੋ ਚੁੱਕੇ ਸੀਗੇ। ਅਤੇ ਉਹ ਚੀਜ਼ ਹੋਣ ਦੇ ਬਾਵਜੂਦ ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਮਾਸਕ ਉਹਨਾਂ ਨੇ ਜਿਹੜਾ ਉਹ ਨਹੀਂ ਪਾਇਆ। ਕਿਤੇ ਨਾ ਕਿਤੇ ਉਸ ਚੀਜ਼ ਦੀ ਕਾਫੀ ਜਿਹੜੀ ਆਲੋਚਨਾ ਦਾ ਸਾਹਮਣਾ ਵੀ ਉਹਨਾਂ ਨੂੰ ਨਾਲ ਦੇ ਨਾਲ ਕਰਨਾ ਪੈ ਰਿਹਾ ਹੈ। ਅੱਜ ਇੱਕ ਵਾਰੀ ਫਿਰ ਉਹਨਾਂ ਨੇ ਫਲੂ ਅਤੇ ਕਰੋਨਾ ਵਾਇਰਸ ਦੀ ਤੁਲਨਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਫਿਰ ਉਹੀ ਆਪਣੇ ਵੱਲੋਂ ਹੀ ਜਿਹੜੀਆਂ ਗੱਲਾਂ ਉਹਨਾਂ ਨੇ ਮਾਰੀਆਂ ਵੀ ਫਲੂ ਜਿਹੜਾ ਆ ਉਹ ਕਰੋਨਾ ਵਾਇਰਸ ਨਾਲੋਂ ਵੀ ਘਾਤਕ ਆ, ਜਿਸ ਕਰਕੇ ਉਹਨਾਂ ਦੇ ਜਿਹੜੇ ਇਹ ਔਨਲਾਈਨ ਪੋਸਟ ਆ ਉਹਨਾਂ ਨੂੰ ਹਾਈਡ ਕਰ ਦਿੱਤਾ ਗਿਆ। ਉਹਨਾਂ ਦੇ ਉੱਤੇ ਮਿਸ ਇਨਫੋਰਮੇਸ਼ਨ ਦਾ ਕਹਿ ਲਓ ਵੀ ਨਾਲ ਜਿਹੜਾ ਆ ਉਹ ਸਟਿੱਕਰ ਇੱਕ ਹਿਸਾਬ ਨਾਲ ਲਾ ਦਿੱਤਾ ਗਿਆ ਸੀਗਾ। ਸੋ ਇਹ ਸਾਰਾ ਕੁਛ ਜਿਹੜਾ ਉੱਧਰ ਚੱਲ ਰਿਹਾ ਹੈਗਾ ਆ। ਸਟਿਮੂਲਸ ਰਿਲੀਫ ਪੈਕੇਜ ਨੂੰ ਲੈ ਕੇ ਗੱਲ ਕਰੀਏ ਤਾਂ ਅੱਜ ਜਿਹੜੇ ਆ ਰਾਸ਼ਟਰਪਤੀ ਨੇ ਕਹਿ ਦਿੱਤਾ ਆ ਵੀ ਡੈਮੋਕ੍ਰੇਟਸ ਦੇ ਨਾਲ ਹੋਰ ਕੋਈ ਵੀ ਗੱਲਬਾਤ ਆ ਉਹ ਨਹੀਂ ਹੋਊਗੀ। ਪਿਛਲੇ ਇੱਕ ਵੀਕ ਤੋਂ ਟ੍ਰੈਜਰੀ ਸੈਕਟਰੀ ਜਿਹੜੇ ਹੈਗੇ ਨੇ ਸਟੀਵਨ ਮਨੂਚਿਨ, ਉਹਨਾਂ ਦੀ ਗੱਲਬਾਤ ਨੈਂਸੀ ਪਲੋਸੀ ਦੇ ਨਾਲ ਚੱਲ ਰਹੀ ਸੀਗੀ। ਘੰਟਿਆਂ ਬੰਦੀ ਗੱਲਬਾਤ ਉਹਨਾਂ ਦੀ ਰੋਜ਼ਾਨਾ ਹੋ ਜਾਂਦੀ ਸੀਗੀ, ਪਰ ਬੇਸਿੱਟਾ ਬੇਨਤੀਜਾ ਨਿਕਲਦੀ ਸੀਗੀ। ਅਤੇ ਅੱਜ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਕਹਿ ਤਾ ਵੀ ਹੁਣ ਕੋਈ ਵੀ ਸਟਿਮੂਲਸ ਰਿਲੀਫ ਪੈਕੇਜ ਜਿਹੜਾ ਆ ਉਹ ਨਹੀਂ ਆਊਗਾ, ਉਹਨਾਂ ਦੇ ਨਾਲ ਕੋਈ ਵੀ ਜਿਹੜੀ ਗੱਲਬਾਤ ਉਹ ਨਹੀਂ ਹੋਊਗੀ। ਅਤੇ ਹੁਣ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਹੀ ਕਹਿੰਦੇ ਆ ਇਸ ਦੇ ਬਾਰੇ ਜਿਹੜਾ ਉਹ ਦੇਖਿਆ ਜਾਊਗਾ। ਇਸ ਕਰਕੇ ਇਕਨੋਮਿਕ ਡਾਊਨ ਟਰਨ ਦੀ ਸੰਭਾਵਨਾ ਜਿਹੜੀ ਆ ਹੁਣ ਬਹੁਤ ਜ਼ਿਆਦਾ ਜਿਹੜੀ ਇਸ ਦੇ ਕਰਕੇ ਵੱਧ ਸਕਦੀ ਆ। ਬਹੁਤ ਸਾਰੇ ਜਿਹੜੇ ਬਿਜ਼ਨਸ ਆ ਜਿਨ੍ਹਾਂ ਦਾ PPP ਮਨੀ ਜਿਹੜਾ ਉਹ ਕਹਿ ਲਓ ਇੱਕ ਹਿਸਾਬ ਦੇ ਨਾਲ ਖਤਮ ਹੋ ਗਿਆ ਆ, ਉਹ ਹੁਣ ਲੇ ਆਫ ਕਰਨੀ। ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਦੀਆਂ ਲੇ ਆਫਸ ਜਿਹੜੀਆਂ ਉਹ ਹੋ ਸਕਦੀਆਂ ਨੇ। ਜੀ ਸੋ ਬਿਲਕੁਲ, ਉਹਨਾਂ ਨੇ ਕਿਹਾ ਵੀ ਜਿਹੜੇ ਨੈਂਸੀ ਪਲੋਸੀ ਆ ਬਹੁਤ ਚਿਰਾਂ ਤੋਂ ਉਹ ਸ਼ਹਿਰਾਂ ਦੇ ਲਈ ਪੈਸੇ ਮੰਗ ਰਹੀ ਆ, ਜਿੱਥੇ ਕਿ ਆਪਾਂ ਦੇਖੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੀ ਆ ਲੁੱਟਮਾਰ ਰਾਈਟਸ ਵਗੈਰਾ ਹੋਏ ਆ। ਸੋ ਕਹਿੰਦੇ ਵੀ ਕੋਈ ਗੱਲ ਬਣਨੀ ਨਹੀਂ ਹੈ। ਸੋ ਉਹਨਾਂ ਨੇ ਜਿਹੜੇ ਮਿਚ ਮਕੌਨਲ ਆ ਉਹਨਾਂ ਨੂੰ ਇਹ ਕਿਹਾ ਆ ਵੀ ਸਾਰਾ ਜ਼ੋਰ ਆਪਣਾ ਹੁਣ ਜਿਹੜੇ ਸੁਪਰੀਮ ਕੋਰਟ ਦੇ ਨਵੇਂ ਜਸਟਿਸ ਨੋਮੀਨੀ ਹੈਗੇ ਆ ਉਹਨਾਂ ਨੂੰ ਕਨਫਰਮੇਸ਼ਨ 'ਤੇ ਲਾ ਦਿਓ, ਅਤੇ ਜਦੋਂ ਮੈਂ ਜਿੱਤ ਜਾਊਂਗਾ ਇਲੈਕਸ਼ਨ ਤੋਂ ਬਾਅਦ ਫਿਰ ਅਸੀਂ ਸਟਿਮ ਕਰਾਂਗੇ।
ਸੋ ਜੇ ਅਗਲੀ ਖਬਰ ਵੱਲ ਕਰਦੇ ਜਾਈਏ, ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ, ਆਪਾਂ ਜਿਸ ਬੰਦੇ ਦਾ ਹੁਣ ਨਾਂ ਲਿਆ ਸੀ ਦਾ, ਉਹ ਕਾਫੀ ਜਿੱਦਾਂ ਇਮੀਗ੍ਰੇਸ਼ਨ ਦੇ ਉਲਟ ਹੈਗਾ ਆ, ਜਿਹਨੂੰ ਹੁਣੇ ਕਰੋਨਾ ਵਾਇਰਸ ਹੋਇਆ। ਤੇ ਨਵੀਂ ਖਬਰ ਹੁਣ ਵਾਈਟ ਹਾਊਸ ਚੋਂ ਇਹ ਆ ਰਹੀ ਆ ਵੀ ਵਾਈਟ ਹਾਊਸ ਵਾਲੇ H1B ਵੀਜ਼ੇ ਉਹਦੇ ਉੱਤੇ ਇੱਕ ਹੋਰ ਰੀਸਟ੍ਰਿਕਸ਼ਨ ਜਿਹੜੀ ਆ ਲਾਉਣ ਜਾ ਰਿਹਾ। ਇਹ ਕਾਫੀ ਜ਼ਿਆਦਾ ਜਿਹੜੀ ਸਖਤ ਹੋਊਗੀ। ਈਵਨ ਦੋ ਅਲਟੀਮੇਟਲੀ ਇਹ ਕੋਰਟ ਦੇ ਵਿੱਚ ਕੇਸ ਜਾਊਗਾ, ਪਰ ਜਿਹੜੀ ਨਵੀਆਂ ਰਿਸਟ੍ਰਿਕਸ਼ਨਸ ਉਹ H1B ਵੀਜ਼ਾ ਦੇ ਉੱਤੇ ਲਾ ਰਹੇ ਆ 60 ਦਿਨਾਂ ਦੇ ਵਿੱਚ ਇਫੈਕਟਿਵ ਹੋ ਜਾਊਗਾ। ਇਹਦੇ ਮੁਤਾਬਕ ਕਹਿੰਦੇ ਭਈ ਜਿਹੜੇ ਸਪੈਸ਼ਲਟੀ ਆਕੂਪੇਸ਼ਨਸ ਜਿਹੜੇ ਹੈਗੇ ਆ H1B ਵੀਜ਼ਾ ਤੇ ਉਹਨਾਂ ਨੂੰ 1 ਈਅਰ ਫॉर ਵਰਕਰ ਪਲੇਸ ਐਟ ਥਰਡ ਪਾਰਟੀ ਜਿਹੜੀ ਵਰਕ ਸਾਈਟ ਆ ਉਹਨਾਂ ਨੂੰ ਸਿਰਫ 1 ਸਾਲ ਹੀ ਦਿੱਤਾ ਜਾਊਗਾ। ਤੇ ਉਹ ਤੋਂ ਬਾਅਦ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਪੂਰੀ ਤਰ੍ਹਾਂ ਚੈੱਕ ਵੀ ਕੀਤਾ ਜਾਊਗਾ। ਕਹਿੰਦੇ ਵੀ ਪੁਲਿਸ ਕੰਪਨੀਆਂ ਹੋਊਗੀਆਂ ਤਾਂ ਕਿ ਕੋਈ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਨਾ ਹੋ ਸਕੇ। ਉਹ ਇਹ ਗੱਲ ਵੀ ਬਿਲਕੁਲ ਸਹੀ ਆ ਵੀ ਪਿਛਲੇ ਸਾਲਾਂ ਦੇ ਵਿੱਚ H1B ਵੀਜ਼ੇ ਦੇ ਵਿੱਚ ਕਈ ਜਿਹੜੀਆਂ ਆ ਹੇਰਾ ਫੇਰੀਆਂ ਵੀ ਹੋਈਆਂ, ਖਾਸ ਕਰਕੇ ਉਹ ਜਿਹੜੇ ਕੰਸਲਟੈਂਟ ਟਾਈਪ ਕੰਪਨੀਆਂ ਹੈਗੀਆਂ ਆ। ਪਰ ਮੈਜੋਰਟੀ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਆ ਫੇਸਬੁੱਕ, ਟਵਿੱਟਰ, ਐਪਲ, ਮਾਈਕਰੋਸਾਫਟ, ਉਹਨਾਂ ਕੰਪਨੀਆਂ ਦੇ ਵਿੱਚ ਵੀ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ H1B ਵਰਕਰ ਜਿਹੜੇ ਆ ਉਹ ਕੰਮ ਕਰ ਰਹੇ ਹੈਗੇ ਆ। ਜੀ, ਅਜੇ ਤਾਂ ਇਹਨਾਂ ਨੇ ਪਬਲਿਸ਼ ਕਰਨਾ ਹੈ, ਫਿਰ 60 ਦਿਨ ਦਾ ਕਮੈਂਟ ਪੀਰੀਅਡ ਆ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਇਹ ਅਦਾਲਤ ਦੇ ਵਿੱਚ ਜਾ ਸਕਦਾ ਆ। ਇਹ ਇਹਨਾਂ ਦੀ ਕੋਸ਼ਿਸ਼ ਹੈਗੀ ਆ ਵੀ ਇਸ ਤਰੀਕੇ ਦੇ ਨਾਲ ਕੀਤਾ ਜਾਵੇ। ਹੁਣ ਇਹ ਨਹੀਂ ਪਤਾ ਵੀ ਇਹ ਕਾਮਯਾਬੀ ਇਸ ਦੇ ਵਿੱਚ ਇਹਨਾਂ ਨੂੰ ਹਾਸਲ ਹੋ ਸਕੂਗੀ ਕਿ ਨਹੀਂ, ਕਿਉਂਕਿ ਆਲਰੇਡੀ ਜਿਹੜੇ ਚੈਨੀਲੀ ਜਿਹੜੇ ਹੈਗੇ ਆ ਉਹਨਾਂ ਦੀ ਨੋਮੀਨੇਸ਼ਨ ਨੂੰ ਉਹਨਾਂ ਦੇ ਇਸ ਤਰੀਕੇ ਦੇ ਨਾਲ ਥਾਪੇ ਜਾਣ ਨੂੰ ਲੈ ਕੇ ਹੀ ਅਦਾਲਤ ਦੇ ਵਿੱਚ ਕੇਸ ਜਿਹੜਾ ਉਹ ਚੱਲ ਰਿਹਾ ਹੈਗਾ। ਜੇ ਉਹੀ ਕਿਤੇ ਰਿਜੈਕਟ ਹੋ ਗਿਆ ਤਾਂ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਦੇ ਇਹਨਾਂ ਦੇ ਦੁਆਰਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਦੁਆਰਾ ਪਬਲਿਸ਼ ਕੀਤੇ ਗਏ ਰੂਲ ਆ, ਹੋ ਸਕਦਾ ਵੀ ਉਹ ਵਾਪਸ ਵੀ ਜਿਹੜੇ ਉਹ ਲੈ ਲਏ ਜਾਣ, ਉਹਨਾਂ ਨੂੰ ਵਾਪਸ ਕਰਨਾ ਪੈ ਸਕਦਾ ਆ। ਪਰ ਇਹ ਉਸ ਅਦਾਲਤੀ ਕੇਸ ਦੇ ਉੱਤੇ ਜਿਹੜਾ ਉਹ ਨਿਰਭਰ ਹੋਵੇਗਾ। ਸੋ ਕਾਫੀ ਕੁਛ ਜਿਹੜਾ ਆ ਅਦਾਲਤਾਂ ਦੇ ਵਿੱਚ ਇਸ ਟਾਈਮ ਖਿੱਚੋਤਾਣ ਜਿਹੜੀ ਆ ਉਹ ਪੂਰੀ ਤਰ੍ਹਾਂ ਲੱਗੀ ਹੋਈ ਹੈਗੀ ਆ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ। ਪਰ ਇਹਨਾਂ ਨੇ ਇੱਕ ਵਾਰੀ ਫੇਰ ਉਹੀ ਇਲੈਕਸ਼ਨ ਤੋਂ ਮਹੀਨਾ ਪਹਿਲਾਂ ਇੱਕ ਵਾਰੀ ਫੇਰ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਇਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਜਿਹੜੇ ਅਮਰੀਕਨ ਵਰਕਰਸ ਆ ਉਹਨਾਂ ਦੀ ਜੋਬ ਦੇ ਲਈ ਹੱਥ ਪੈਰ ਜਿਹੜਾ ਉਹ ਲਗਾਤਾਰ ਮਾਰ ਰਹੇ ਹੈਗੇ ਆ, ਤਾਂ ਜੋ ਜਿਹੜੀਆਂ ਬਾਹਰਲੇ ਮੁਲਕਾਂ ਤੋਂ ਆਏ ਲੋਕਾਂ ਨੂੰ ਜਿਹੜੀਆਂ ਜੋਬਸ ਆ ਉਹ ਨਾ ਦਿੱਤੀਆਂ ਜਾਣ। ਪਰ ਜੇ ਤੁਸੀਂ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ STEM ਪ੍ਰੋਗਰਾਮਸ ਦੇ ਵਿੱਚ ਹੱਥ ਲਾ ਕੇ ਦੇਖ ਲਓ ਤਾਂ ਪਤਾ ਲੱਗ ਜਾਊਗਾ ਵੀ ਅਮਰੀਕਨਸ ਜਿਹੜੇ ਉਹ ਕਿੰਨੇ ਕੁ ਐਕਚੁਅਲ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਪੜ੍ਹ ਰਹੇ ਜਿਹੜੇ ਹੈਗੇ ਨੇ। ਤਕਰੀਬਨ ਯੂਨੀਵਰਸਿਟੀਆਂ ਦਾ ਕੰਮਕਾਜ ਵੀ ਇੱਦਾਂ ਲੱਗ ਰਿਹਾ ਵੀ ਇੰਟਰਨੈਸ਼ਨਲ ਸਟੂਡੈਂਟ ਅਤੇ ਅਜਿਹੀਆਂ ਦੇ ਸਹਾਰੇ ਕਾਫੀ ਹੱਦ ਤੱਕ ਜਿਹੜਾ ਉਹ ਚੱਲਦਾ ਹੈਗਾ ਆ। ਤਾਂ ਹੀ ਜਦੋਂ ਬੈਨ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਨੇ ਲਾਏ ਸੀ ਵੀ ਇੱਧਰੋਂ ਨਹੀਂ ਆ ਸਕਦੇ, ਆਹ ਨਹੀਂ ਕਰ ਸਕਦੇ, ਉਸ ਦੇ ਖਿਲਾਫ ਵੱਡੀਆਂ ਵੱਡੀਆਂ ਯੂਨੀਵਰਸਿਟੀਜ਼ ਨੇ ਜਿਹੜਾ ਹੈ ਉਹ ਗੱਲਬਾਤ ਚੱਕਣੀ ਸ਼ੁਰੂ ਕੀਤੀ ਸੀ, ਜਿਸ ਕਰਕੇ ਉਹਨਾਂ ਨੇ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਉਹ ਰੋਕ ਦਿੱਤਾ ਸੀਗਾ। ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਧਰ ਕੀ ਬਣਦਾ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਡਿਬੇਟ ਹੋਣੀ ਆ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਤੇ ਸੈਨੇਟਰ ਕਮਲਾ ਹੈਰਿਸ ਦੇ ਵਿੱਚ, ਉਹਨੂੰ ਲੈ ਕੇ ਜਿਹੜੀ ਸੈਨੇਟਰ ਕਮਲਾ ਹੈਰਿਸ ਆ ਉਹਨਾਂ ਨੇ ਇਹ ਕਿਹਾ ਵੀ ਡੇਟਾ ਦੀ ਜਗ੍ਹਾ ਦੇ ਉੱਤੇ ਪਲੈਕਸੀ ਗਲਾਸ ਬੈਰੀਅਰਸ ਲੱਗਣੇ ਚਾਹੀਦੇ ਹੈਗੇ ਆ। ਕਹਿੰਦੀ ਕਿਉਂਕਿ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਉਹ ਪ੍ਰੈਜ਼ੀਡੈਂਟ ਦੇ ਲਾਗੇ ਰਹਿੰਦੇ ਆ, ਤੇ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਏ ਗਏ ਹੈਗੇ ਆ। ਸੋ ਇਸ ਕਰਕੇ ਕਹਿੰਦੇ ਵੀ ਮੈਨੂੰ ਡਰ ਲੱਗਦਾ ਆ। ਪਰ ਦੂਸਰੇ ਪਾਸੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਉਹਨਾਂ ਨੇ ਇਹ ਕਿਹਾ ਵੀ ਮੈਂ ਕੋਈ ਪਲੈਕਸੀ ਗਲਾਸ ਨਹੀਂ ਲਾਉਣਾ ਹੈਗਾ, ਤੇ ਮੈਂ ਜਿਹੜਾ ਮੇਰਾ ਸਟੈਂਡ ਆ ਉੱਥੇ ਕਿਸੇ ਤਰ੍ਹਾਂ ਦਾ ਜਿਹੜਾ ਆ ਪਲੈਕਸੀ ਗਲਾਸ ਨਹੀਂ ਹੋਣਾ ਚਾਹੀਦਾ। ਵੀ ਮੈਨੂੰ ਆਲਰੇਡੀ ਕਈ ਵਾਰ ਜਿਹੜਾ ਕਰੋਨਾ ਵਾਇਰਸ ਦੇ ਲਈ ਟੈਸਟ ਕੀਤਾ ਗਿਆ ਆ, ਤੇ ਹਮੇਸ਼ਾ ਹੀ ਜਿਹੜਾ ਆ ਉਹ ਮੈਂ ਨੈਗੇਟਿਵ ਆਇਆ ਹੈਗਾ। ਜੀ, ਇਹ ਦੋਨਾਂ ਹੀ ਕੈਂਪੇਨਸ ਦੀਆਂ ਟੀਮਸ ਦੇ ਦੁਆਰਾ ਜਿਹੜੀ ਹੈਗੀ ਆ ਕਮਿਸ਼ਨ, ਡਿਬੇਟ ਕਮਿਸ਼ਨ, ਉਹਨਾਂ ਦੇ ਨਾਲ ਜਿਹੜੀ ਇਹ ਗੱਲਬਾਤ ਚੱਲ ਰਹੀ ਆ। ਸੋ ਕਮਿਸ਼ਨ ਨੇ ਹੀ ਇਹ ਆਖਿਆ ਸੀਗਾ ਵੀ ਇਸ ਦਾ ਜਿਹੜਾ ਵਧਾਅ ਨਾ ਹੋਵੇ, ਫੈਲਾਅ ਜਿਹੜਾ ਉਹ ਨਾ ਹੋਵੇ ਕਰੋਨਾ ਵਾਇਰਸ ਦਾ, ਇਸ ਕਰਕੇ ਪਲੈਕਸੀ ਗਲਾਸ ਜਿਹੜੇ ਉਹ ਲਾਉਣੇ ਚਾਹੀਦੇ ਆ। ਪਰ ਮਾਈਕ ਪੈਂਸ ਦੀ ਟੀਮ ਨੇ ਆਖਿਆ ਆ ਵੀ ਜੇ ਕਮਲਾ ਹੈਰਿਸ ਨੇ ਲਾਉਣਾ ਲਾ ਲਵੇ, ਅਸੀਂ ਜਿਹੜਾ ਆ ਉਸ ਨੂੰ
ਲਾਉਣ ਦੀ ਜ਼ਰੂਰਤ ਨਹੀਂ। ਆਲਰੇਡੀ ਸਾਡੇ ਦਰਮਿਆਨ 12 ਫੁੱਟ ਦਾ ਜਿਹੜਾ ਉੱਥੇ ਫਾਸਲਾ ਹੋਣਾ ਆ ਅਤੇ ਸਾਰੇ ਪ੍ਰੋਟੋਕੋਲਸ ਨੂੰ ਜਿਹੜਾ ਉਹ ਫੋਲੋ ਕੀਤਾ ਜਾਣਾ ਹੈਗਾ ਆ। ਪਰ ਇਹੀ ਚੀਜ਼ ਰਾਸ਼ਟਰਪਤੀ ਟਰੰਪ ਹੁਣਾਂ ਦੇ ਵੀ ਜਦੋਂ ਹੋਇਆ ਸੀ ਡਿਬੇਟ ਉਸ ਦੇ ਵਿੱਚ ਸੀਗਾ, ਪਰ ਬਾਅਦ 'ਚ ਕ੍ਰਿਸ ਵਾਲਸ ਨੇ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਦੀ ਟੀਮ ਨੇ ਉਹਨਾਂ ਸਾਰੀਆਂ ਗਾਈਡਲਾਈਨਸ ਦੀਆਂ ਧੱਜੀਆਂ ਜਿਹੜੀਆਂ ਉਡਾਈਆਂ ਸੀਗੀਆਂ ਅਤੇ ਕਾਫੀ ਉਹਨਾਂ ਦੇ ਟੀਮ ਮੈਂਬਰਸ ਆ ਉਹਨਾਂ ਨੇ ਮਾਸਕ ਵੀ ਵਗੈਰਾ ਜਿਹੜਾ ਆ ਜਦੋਂ ਆਏ ਸੀ ਉਹਨਾਂ ਨੇ ਉਹ ਨਹੀਂ ਸੀ ਪਹਿਨਿਆ ਹੋਇਆ। ਇਹ ਕ੍ਰਿਸ ਵਾਲਸ ਨੇ ਹੀ ਖੁਦ ਬਾਅਦ ਦੇ ਵਿੱਚ ਦੱਸਿਆ ਸੀਗਾ। ਜੀ, ਸੋ ਬਿਲਕੁਲ ਪਹਿਲਾਂ 7 ਫੁੱਟ ਦੇ ਡਿਸਟੈਂਸ ਤੇ ਦੋਨਾਂ ਨੇ ਸਟੈਂਡ ਹੋਣੇ ਸੀ, ਹੁਣ 12 ਫੁੱਟ ਕਰ ਦਿੱਤੇ ਗਏ ਆ। ਤੇ ਕੱਲ੍ਹ ਇਹ ਦੋਨਾਂ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਤੇ ਸੈਨੇਟਰ ਕਮਲਾ ਹੈਰਿਸ ਦੇ ਵਿੱਚ। ਤੇ ਇਸ ਤੋਂ ਬਾਅਦ ਜਿਹੜੀਆਂ ਅਗਲੀਆਂ 2 ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਣੀਆਂ ਆ ਉਹ ਅਕਤੂਬਰ 15 ਤੇ ਅਕਤੂਬਰ 22 ਨੂੰ ਹੋਣੀ ਹੈਗੀ ਆ। ਅਕਤੂਬਰ 15 ਵਾਲੀ ਮਿਆਮੀ 'ਚ ਹੋਣੀ ਆ, ਅਕਤੂਬਰ 22 ਵਾਲੀ ਜਿਹੜੀ ਆ ਉਹ ਨੈਸ਼ਵਿਲ 'ਚ ਹੋਣੀ ਆ, ਤੇ ਜਿਹੜੀ ਕੱਲ੍ਹ ਨੂੰ ਡਿਬੇਟ ਹੋਣੀ ਆ ਉਹ ਯੂਟਾ ਦੇ ਵਿੱਚ ਹੋਣੀ ਹੈਗੀ। ਜੀ, ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ। ਰਾਸ਼ਟਰਪਤੀ ਟਰੰਪ ਦੇ ਨਜ਼ਦੀਕੀ ਮਿਲਟਰੀ ਦੇ ਜੁਆਇੰਟ ਚੀਫ ਆਫ ਸਟਾਫ ਜਿਹੜੇ ਕਰੋਨਾ ਵਾਇਰਸ ਪੋਜ਼ੀਟਿਵ ਜਿਹੜੇ ਆ ਉਹ ਪਾਏ ਗਏ ਨੇ। ਇੱਕ ਐਡਮਿਰਲ ਜਿਹੜੇ ਸੀਗੇ ਕੋਸਟ ਗਾਰਡ ਦੇ ਜਿਨ੍ਹਾਂ ਨੇ ਇੱਕ ਪੈਂਟਾਗਨ ਦੀ ਮੀਟਿੰਗ ਕਹਿੰਦੇ ਬਾਅਦ ਦੇ ਵਿੱਚ ਉਹ ਲਈ ਸੀਗੀ, ਮੀਟਿੰਗ ਦੇ ਵਿੱਚ ਗਏ ਸੀ, ਉਹ ਵੀ ਪੋਜ਼ੀਟਿਵ ਪਾਏ ਗਏ ਨੇ। 8 ਦੇ ਵਿੱਚੋਂ 7 ਮੈਂਬਰ ਜਿਹੜੇ ਜੁਆਇੰਟ ਚੀਫ ਆਫ ਸਟਾਫਸ ਦੇ ਆ ਉਹ ਹੁਣ ਕੁਆਰੰਟੀਨ ਕਹਿੰਦੇ ਜਿਹੜੇ ਉਹ ਕਰ ਰਹੇ ਹੈਗੇ ਨੇ। ਫਰਾਈਡੇ ਨੂੰ ਹੋਈ ਪੈਂਟਾਗਨ ਦੀ ਜਿਹੜੀ ਮੀਟਿੰਗ ਆ ਇਸ ਕੋਸਟ ਗਾਰਡ ਦੇ ਜਿਹੜੇ ਐਡਮਿਰਲ ਆ ਉਹਨਾਂ ਦੇ ਪੋਜ਼ੀਟਿਵ ਪਾਏ ਜਾਣ ਤੋਂ ਬਾਅਦ 'ਚ। ਸੋ ਇਹ ਸਿਚੁਏਸ਼ਨ ਕੋਈ ਬਹੁਤੀ ਜਿਹੜੀ ਇਸ ਟਾਈਮ ਚੰਗੀ ਜਿਹੜੀ ਉਹ ਨਹੀਂ ਲੱਗ ਰਹੀ। ਜਿੱਦਾਂ ਕਹਿ ਸਕਦੇ ਹਾਂ ਵੀ ਰਾਸ਼ਟਰਪਤੀ ਟਰੰਪ ਉਹਨਾਂ ਦੇ ਨਜ਼ਦੀਕੀ ਸਰਕਲ ਅਤੇ ਇਨਫੈਕਟ ਹੁਣ ਜਿਹੜੇ ਮਿਲਟਰੀ ਦੇ ਵੀ ਕਾਫੀ ਖਾਸ ਬੰਦਿਆਂ ਦੇ ਵਿੱਚ ਇਹ ਕਰੋਨਾ ਵਾਇਰਸ ਜਿਹੜਾ ਉਹ ਕਾਫੀ ਵੱਡੇ ਪੱਧਰ ਦੇ ਉੱਤੇ ਫੈਲਿਆ ਹੋਇਆ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਹੈ ਟ੍ਰੋਪੀਕਲ ਸਟਾਰਮ ਨੂੰ ਲੈ ਕੇ ਹੈਗੀ ਆ। ਇਹ ਜਿਹੜਾ ਨਵਾਂ ਟ੍ਰੋਪੀਕਲ ਸਟਾਰਮ ਆ ਰਿਹਾ ਹੈਗਾ ਹਰੀਕੇਨ ਡੈਲਟਾ, ਇਸ ਨੇ ਆਲਰੇਡੀ ਮੈਕਸੀਕੋ ਦਾ ਯੂਕਾਟਨ ਪੈਨਸੂਲਾ ਆ ਉੱਥੇ ਜਿਹੜਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈਗਾ। ਇਸ ਤੋਂ ਬਾਅਦ ਇਹ ਲੂਜ਼ੀਆਨਾ ਤੇ ਹੋਰ ਜਿਹੜਾ ਗੋਲਫ ਕੋਸਟ ਹੈਗਾ ਉਹਦੇ ਨਾਲ ਹਿੱਟ ਕਰਨਾ ਸ਼ੁਰੂ ਕਰੂਗਾ। ਇਹ ਅਨਫੋਰਚੂਨੇਟ ਪਾਰਟ ਹੈਗਾ। ਇਹ ਆਲਰੇਡੀ ਕਾਫੀ ਜਿਹੜੀਆਂ ਲੂਜ਼ੀਆਨਾ ਸਟੇਟ ਗਰੀਬ ਸਟੇਟਸ ਹੈਗੀਆਂ, ਜਾਣੀ ਕਿ ਉੱਥੇ ਇੰਨੇ ਜ਼ਿਆਦਾ ਜਿਹੜੀਆਂ ਕੰਪਨੀਆਂ ਨੇ, ਲੋਕਾਂ ਦੀ ਵੀ ਜਿਹੜੀ ਇਨਕਮ ਬੜੀ ਘੱਟ ਹੈਗੀ ਆ। ਸੋ ਜਦੋਂ ਇੱਦਾਂ ਦਾ ਸਟਾਰਮ ਆਉਂਦਾ ਹੈਗਾ ਆ ਹਰੀਕੇਨ ਆਉਂਦਾ, ਉਹਦੇ ਨਾਲ ਹੋਰ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਹੁੰਦਾ ਆ। ਜੀ, ਅਗਲੀ ਖਬਰ ਕਰਦੇ ਜਾਈਏ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਿਰਗਿਸਤਾਨ ਦੇ ਵਿੱਚ ਜਿਹੜੀਆਂ ਚੋਣਾਂ ਉਹ ਹੋਈਆਂ ਅਤੇ ਓਪੋਜੀਸ਼ਨ ਨੇ ਇਹ ਦਾਅਵਾ ਕੀਤਾ ਹੈ ਵੀ ਉਹ ਜਿੱਤ ਗਏ ਨੇ ਅਤੇ ਉਹਨਾਂ ਨੇ ਪ੍ਰੋਟੈਸਟ ਤੋਂ ਬਾਅਦ ਦੇ ਵਿੱਚ ਪਾਵਰ ਨੂੰ ਸੀਜ਼ ਕਰ ਲਿਆ, ਯਾਨੀ ਕਿ ਆਪਣੇ ਪੱਧਰ ਦੇ ਉੱਤੇ ਹੀ ਇੱਕ ਐਕਟਿੰਗ ਪ੍ਰਾਈਮ ਮਿਨਿਸਟਰ ਨੂੰ ਜਿਹੜਾ ਉਹਨਾਂ ਨੇ ਜਿਹੜਾ ਲਾ ਦਿੱਤਾ ਹੈਗਾ ਆ। ਕਹਿੰਦੇ ਵੀ ਪ੍ਰੋਟੈਸਟਰਸ ਦੇ ਕੁਛ ਘੰਟੇ ਪਹਿਲਾਂ ਹੀ ਜਿਹੜੇ ਆ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਸੀਗਾ ਅਤੇ ਉਸ ਤੋਂ ਕੁਛ ਘੰਟਿਆਂ ਬਾਅਦ ਹੀ ਜਿਹੜੇ ਸਦਰ ਜਾਪਾਰੋਵ ਹੈਗੇ ਨੇ ਉੱਥੋਂ ਆਪੋਜੀਸ਼ਨ ਪਾਰਟੀ ਦੇ, ਉਹਨਾਂ ਨੂੰ ਐਕਟਿੰਗ ਪ੍ਰਾਈਮ ਮਿਨਿਸਟਰ ਜਿਹੜਾ ਆ ਉਹ ਬਣਾ ਦਿੱਤਾ ਗਿਆ। ਕਿਰਗਿਸਤਾਨ ਦੇ ਵਿੱਚ ਵੀ ਪੋਲੀਟੀਕਲ ਟਰਮੋਇਲ ਲੰਮੇ ਸਮੇਂ ਤੋਂ ਜਿਹੜਾ ਆ ਉਹ ਚੱਲਦਾ ਆ ਰਿਹਾ ਆ। ਉੱਥੇ ਦੀ ਜਿਹੜੀ ਕੈਪੀਟਲ ਹੈਗੀ ਆ ਬਿਸ਼ਕੇਕ, ਉੱਥੇ ਇਹ ਸਾਰਾ ਕੁਛ ਵਾਪਰਿਆ। ਜੀ, ਅਗਲੀ ਖਬਰ ਜਿਹੜੀ ਆ ਸਾਡੀ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਜ਼ ਨੇ ਜਿਹੜਾ ਆ ਅੱਜ ਅਨਾਊਂਸ ਕੀਤਾ, ਕਹਿੰਦੇ ਵੀ ਜੇ ਤੁਸੀਂ ਬਾਹਰ ਕਿਸੇ ਰੈਸਟੋਰੈਂਟ 'ਚ ਰੈਸਟੋਰੈਂਟ ਬਹੁਤ ਘੱਟ ਓਪਨ ਹੋਏ ਆ, ਜਿਹੜੇ ਓਪਨ ਵੀ ਹੋਏ ਆ ਉਹਨਾਂ ਦੇ ਆਊਟਸਾਈਡ ਤੁਸੀਂ ਖਾ ਸਕਦੇ ਆ, ਇਨਸਾਈਡ ਕੁਛ ਕੁ ਏਰੀਏ ਦੇ ਵਿੱਚ 25% ਕਪੈਸਿਟੀ ਦੇ ਹਿਸਾਬ ਨਾਲ ਅਲਾਓ ਕੀਤਾ ਆ। ਪਰ ਉਹ ਕਹਿੰਦੇ ਆ ਵੀ ਜਦੋਂ ਤੁਹਾਨੂੰ ਤੁਸੀਂ ਖਾਓਗੇ ਤੇ ਬਾਈਟ ਕਰਦੇ ਆ, ਚੱਬਦੇ ਆ, ਤੇ ਉਹ ਤੋਂ ਬਾਅਦ ਫੇਰ ਮਾਸਕ ਜਿਹੜਾ ਪਾ ਲਓ। ਇਹ ਹੁਣ ਇਹ ਪਤਾ ਨਹੀਂ ਵੀ ਰੋਟੀ ਖਾਂਦੇ ਜਿੱਦਾਂ ਤੁਸੀਂ ਚੱਬੋਗੇ ਉਹ ਤੋਂ ਬਾਅਦ ਮਾਸਕ ਪਾਉਂਗੇ, ਉਹ ਹਾਰਡ ਆ, ਉਹਦੇ ਨਾਲ ਤਾਂ ਬੈਟਰ ਇਹੀ ਆ ਵੀ ਘਰੇ ਲਿਆ ਕੇ ਖਾ ਲਓ। ਰਾਈਟ, ਬਿਲਕੁਲ ਜੀ, ਘਰੇ ਬਣਾ ਕੇ ਖਾ ਲਓ, ਉਹ ਤੋਂ ਵੀ ਵਧੀਆ ਹੈ, ਕੰਮ ਵੀ ਜਿਹੜਾ ਉਹ ਚੰਗਾ ਜਿਹੜਾ ਉਹ ਹੋ ਜਾਊਗਾ। ਬਿਲਕੁਲ। ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ ਰਾਜਕਰਮਵੀਰ ਸਿੰਘ ਜੀ, ਕੈਲੀਫੋਰਨੀਆ 'ਚ 8 ਲੱਖ ਤੋਂ ਵੱਧ ਕੇਸ ਕਰੋਨਾ ਵਾਇਰਸ ਦੇ ਹੋ ਚੁੱਕੇ ਆ ਜਦੋਂ ਤੋਂ ਹੀ ਇਹ ਜਿਹੜੀ ਨਾਮੁਰਾਦ ਬਿਮਾਰੀ ਸ਼ੁਰੂ ਹੋਈ ਉਹ ਹੈਗੀ ਆ ਮਾਰਚ 16-17 ਤੋਂ। 16,000 ਮੌਤਾਂ ਜਿਹੜੀ ਆ ਸਾਡੀ ਸਟੇਟ ਦੇ ਵਿੱਚ ਹੋ ਚੁੱਕੀਆਂ ਹੈਗੀਆਂ ਆ। ਸੋ ਬਹੁਤ ਸਾਰੇ ਜਿਹੜੇ ਹੈਲਥ ਐਕਸਪਰਟਸ ਆ ਇਹ ਇਹੀ ਕਹਿ ਰਹੇ ਆ ਵੀ ਜਿਹੜੀ ਕਰੋਨਾ ਵਾਇਰਸ ਨੂੰ ਫੈਲਾਉਣ ਤੋਂ ਰੋਕਣ ਦੇ ਲਈ ਸਭ ਤੋਂ ਵਧੀਆ ਹੈਗਾ ਆ ਵੀ ਮਾਸਕ ਪਾ ਕੇ ਰੱਖੋ। ਜੀ,
ਅੱਜ ਡੈਮੋਕ੍ਰੇਟ ਪਾਰਟੀ ਦੇ ਨੋਮੀਨੀ ਜੋ ਬਾਈਡਨ ਗੈਟਿਸਬਰਗ ਦੇ ਵਿੱਚ ਪਹੁੰਚੇ ਸੀਗੇ। ਗੈਟਿਸਬਰਗ ਉਹ ਥਾਂ ਆ ਜਿੱਥੇ ਸਿਵਲ ਜਿਹੜੀ ਵਾਰ ਆ ਉਸ ਦਾ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਸ਼ੁਰੂਆਤ ਜਾਂ ਜਿੱਤ ਜਿਹੜੀ ਆ ਉੱਥੇ ਹੋਈ ਸੀ ਅਤੇ ਇਹ ਸਾਰਾ ਕੁਛ ਹੋਇਆ ਸੀ। ਅਤੇ ਉੱਥੇ ਜਾ ਕੇ ਉਹਨਾਂ ਨੇ ਅੱਜ ਡੈਮੋਕ੍ਰੇਟਸ ਅਤੇ ਰਿਪਬਲਿਕਨਸ ਦੋਨਾਂ ਨੂੰ ਇੱਕ ਬੇਨਤੀ ਕੀਤੀ, ਅਪੀਲ ਕੀਤੀ ਹੈ ਵੀ ਜਿਹੜਾ ਆਪਣਾ ਪੋਲੀਟੀਕਲ ਡਿਵੀਜ਼ਨ ਆ ਉਸ ਨੂੰ ਖ਼ਤਮ ਕਰੋ, ਨਹੀਂ ਤਾਂ ਕੰਟਰੀ ਇੱਕ ਹਿਸਾਬ ਦੇ ਨਾਲ ਜਿਹੜੀ ਉਸ ਦੇ ਵਿੱਚ ਪਾੜਾ ਆ ਉਹ ਵੱਧਦਾ ਜਾ ਰਿਹਾ ਹੈਗਾ ਆ। ਕਹਿੰਦੇ ਵੀ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਆ। ਇਸੇ ਦੌਰਾਨ ਹੀ ਉਹਨਾਂ ਨੇ ਗੱਲਬਾਤ ਕਰਦੇ ਹੋਏ ਉਹ ਆਖਿਆ, ਕਹਿੰਦੇ ਵੀ ਡਿਬੇਟ ਦਾ ਫਿਰ ਕੋਈ ਸਵਾਲ ਨਹੀਂ ਬਣਦਾ ਜੇ ਰਾਸ਼ਟਰਪਤੀ ਟਰੰਪ ਉਸ ਦਿਨ ਕਰੋਨਾ ਵਾਇਰਸ ਪੋਜ਼ੀਟਿਵ ਜਿਹੜੇ ਆ ਉਹ ਹੁੰਦੇ ਨੇ। ਸੋ ਕਹਿੰਦੇ ਵੀ ਜੇ ਉਹ ਰਾਸ਼ਟਰਪਤੀ ਟਰੰਪ ਫਿਰ ਵੀ ਕਰੋਨਾ ਵਾਇਰਸ ਪੋਜ਼ੀਟਿਵ ਰਹਿੰਦੇ ਨੇ ਉਸ ਦਿਨ ਡਿਬੇਟ ਵਾਲੇ ਦਿਨ, ਤਾਂ ਫਿਰ ਡਿਬੇਟ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ। ਇਸ ਟਾਈਮ ਵੱਖ-ਵੱਖ ਜਿਹੜੀਆਂ ਪੋਲਸ ਦੇ ਵਿੱਚ ਜੋ ਬਾਈਡਨ ਨੈਸ਼ਨਲ ਪੱਧਰ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਨਾਲੋਂ ਕਿਤੇ ਕੋਈ 6 ਪੁਆਇੰਟ ਅਤੇ ਕਿਤੇ ਕੋਈ 10 ਪੁਆਇੰਟ ਤੱਕ ਜਿਹੜੇ ਉਸ ਮਾਰਜਨ ਦੇ ਨਾਲ ਅੱਗੇ ਜਿਹੜੇ ਉਹ ਚੱਲ ਰਹੇ ਨੇ। ਪਰ ਜਿਹੜੀਆਂ ਬੈਟਲ ਗਰਾਊਂਡ ਜਾਂ ਕੀ ਸਟੇਟਸ ਜਿਨ੍ਹਾਂ ਨੂੰ ਆਖਿਆ ਜਾ ਰਿਹਾ ਆ ਉਹਨਾਂ ਦੇ ਵਿੱਚ ਜਿਹੜਾ ਬਾਈਡਨ ਦਾ ਮਾਰਜਨ ਆ ਉਹ ਬਹੁਤਾ ਜ਼ਿਆਦਾ ਨਹੀਂ ਹੈਗਾ। ਪੈਨਸਿਲਵੇਨੀਆ, ਵਿਸਕੌਨਸਨ, ਮਿਸ਼ੀਗਨ ਦੇ ਵਿੱਚ 7 ਪੁਆਇੰਟ ਦੇ ਨਾਲ ਅੱਗੇ ਆ, ਐਰੀਜ਼ੋਨਾ ਦੇ ਵਿੱਚ 3 ਅਤੇ ਫਲੋਰੀਡਾ ਦੇ ਵਿੱਚ ਸਿਰਫ 1 ਪੁਆਇੰਟ ਦੇ ਨਾਲ ਜਿਹੜੇ ਉਹ ਅੱਗੇ ਚੱਲ ਰਹੇ ਹੈਗੇ ਨੇ। ਜੀ ਬਿਲਕੁਲ। ਇਸੇ ਤਰ੍ਹਾਂ ਜੇ ਅਗਲੀ ਖਬਰ ਵੱਲ ਚਲੀਏ, ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਫਿਰ ਕਹਿੰਦੇ ਪਈ ਡਾਊਨ ਜਾਣੀ ਸ਼ੁਰੂ ਹੋ ਗਈ, ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਜਿਹੜਾ ਸਟਿਮੂਲਸ ਪੈਕੇਜ ਆ ਉਸ ਦੇ ਬਾਰੇ ਹੁਣ ਜਿਹੜੀ ਗੱਲਬਾਤ ਆ ਉਹ ਇਲੈਕਸ਼ਨ ਤੋਂ ਬਾਅਦ ਹੀ ਹੋਊਗੀ। ਜੀ ਬਿਲਕੁਲ। ਅੱਜ ਜਿਹੜਾ ਆ ਸਟਾਕ ਮਾਰਕੀਟ ਆ ਕਹਿੰਦੇ ਤਕਰੀਬਨ ਪੌਣੇ 400 ਪੁਆਇੰਟ ਜਿਹੜਾ ਆ ਉਹ ਥੱਲੇ ਜਿਹੜਾ ਉਹ ਗਿਆ ਹੈਗਾ ਆ। ਸੋ ਤੁਹਾਨੂੰ ਜੇ ਉਹਨਾਂ ਦੇ ਆંકੜੇ ਜਿਹੜੇ ਦੱਸਦੇ ਜਾਈਏ ਤਾਂ 375 ਪੁਆਇੰਟ ਡਾਓ ਜੋਨਸ ਥੱਲੇ ਗਿਆ, 27,772 ਦੇ ਉੱਤੇ ਉਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ ਵੀ 178 ਪੁਆਇੰਟਾਂ ਦਾ ਗਿਰਾਵਟ ਆਈ, 11,154 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 47 ਪੁਆਇੰਟ ਡਿੱਗੇ, 3,361 ਦੇ ਉੱਤੇ ਇਹ ਕਲੋਜ਼ ਹੋਇਆ। ਸੋਨੇ ਦੀ ਕੀਮਤ $1,882 ਪ੍ਰਤੀ ਆਉਂਸ ਰਹੀ। ਜੀ, ਇੱਕ $US ਦੀ ਕੈਨੇਡਾ ਦੇ ਡਾਲਰ ਦੇ ਮੁਤਾਬਕ ਦੇਖਦੇ ਜਾਈਏ ਕੀਮਤ $1.33 ਦੇ ਕਰੀਬ ਰਹੀ ਆ, ਤੇ ਇੱਕ $US ਦੀ ਕੀਮਤ ਜੇ ਇੰਡੀਅਨ ਰੂਪੀ ਦੇ ਹਿਸਾਬ ਨਾਲ ਦੇਖਦੇ ਜਾਈਏ 73 ਰੁਪਏ 44 ਪੈਸੇ ਰਹੀ ਆ। ਤੇ ਇੱਕ ਖਬਰ ਜ਼ਰੂਰ ਸਾਂਝੀ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਖਾਸ ਕਰਕੇ ਅਨਪਲਾਇਮੈਂਟ ਨੂੰ ਲੈ ਕੇ ਬਹੁਤ ਸਾਰੀਆਂ ਕਾਲਸ ਆਪਣੇ ਆਫਿਸ ਦੇ ਵਿੱਚ ਆਉਂਦੀਆਂ। ਕੈਲੀਫੋਰਨੀਆ ਦੇ ਵਿੱਚ ਜਦੋਂ ਤੋਂ ਹੀ ਤੁਹਾਡੀ ਅਨਪਲਾਇਮੈਂਟ ਮਾਰਚ 15 ਦੇ ਲਾਗੇ ਜਿਨ੍ਹਾਂ ਨੇ ਸ਼ੁਰੂ ਕਰਵਾਈ ਸੀ, ਸੋ ਉਹ ਜੁਲਾਈ 31 ਦੇ ਐਂਡ ਤੱਕ ਤੁਹਾਨੂੰ ਜਿਹੜਾ $600 ਐਕਸਟਰਾ ਫੈਡਰਲ ਗਵਰਨਮੈਂਟ ਵੱਲੋਂ ਦਿੱਤਾ ਗਿਆ ਸੀ ਜਿਹੜਾ ਸਟਿਮੂਲਸ। ਉਸ ਤੋਂ ਬਾਅਦ ਫਿਰ ਬਹੁਤ ਸਾਰੇ ਲੋਕ ਜਿਹੜੇ ਕਈਆਂ ਨੇ ਹੁਣ ਸਤੰਬਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਂ ਅਕਤੂਬਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਤੇ ਉਹਨਾਂ ਨੇ ਆਪਣੀ ਜਿਹੜੀ ਆ ਉਹ ਅਨਪਲਾਇਮੈਂਟ ਬੰਦ ਕਰਾ ਲਈ ਸੀ। ਪਰ ਕਈਆਂ ਨੂੰ ਹੁਣ $300 ਦੇ ਚੈੱਕ ਜਿਹੜੇ ਫੇਰ ਆਣੇ ਸ਼ੁਰੂ ਹੋ ਗਏ। ਉਹ ਦੱਸਦੇ ਜਾਈਏ, ਉਹ ਜਿਹੜਾ $300 ਦਾ ਚੈੱਕ ਆ ਉਹ ਇੱਕ ਵਾਰੀ ਫੇਰ ਜਿਹੜਾ ਪਾਸ ਕੀਤਾ ਗਿਆ ਸੀ 6 ਵੀਕਾਂ ਦੇ ਲਈ। ਸੋ ਅਗਸਤ 1 ਤੋਂ ਲੈ ਕੇ ਸਤੰਬਰ 15 ਤੱਕ $300 ਪਰ ਪਰਸਨ ਜਿਹੜਾ ਅਨਪਲਾਇਮੈਂਟ 'ਚ ਐਕਸਟਰਾ ਇਹ ਫੈਡਰਲ ਗਵਰਨਮੈਂਟ ਵੱਲੋਂ ਮਿਲਣਾ ਸੀ। ਸੋ ਜੇ ਕਿਸੇ ਨੇ ਉਹ ਬੰਦ ਵੀ ਕਰਵਾਤੀ ਸੀ ਆਪਣੀ ਅਨਪਲਾਇਮੈਂਟ, ਕਿਉਂਕਿ ਇਹ ਪੈਸੇ ਬਾਅਦ 'ਚ ਮਿਲਣੇ ਸ਼ੁਰੂ ਹੋਏ ਆ, 2-3 ਵੀਕ ਤਾਂ ਮਿਲੇ ਨਹੀਂ ਹੈਗੇ, ਸੋ ਬਿਲਕੁਲ ਸਹੀ ਆ ਰਿਹਾ, ਉਹ ਤੁਸੀਂ ਚੈੱਕ ਕਰ ਲਿਓ ਅਨਪਲਾਇਮੈਂਟ ਆਫਿਸ ਦੇ ਨਾਲ। ਜੀ ਬਿਲਕੁਲ। ਸੋ ਇਹ ਜਿਹੜਾ ਜ਼ਰੂਰ ਧਿਆਨ ਰੱਖੋ। ਉਧਰ IRS ਨੇ ਵੀ ਆਪਣੀ ਇੱਕ ਡੈਡਲਾਈਨ ਆ ਉਸ ਨੂੰ ਐਕਸਟੈਂਡ ਕੀਤਾ ਆ। ਜਿਹੜੇ 9 ਮਿਲੀਅਨ ਲੋਕ ਜਿਨ੍ਹਾਂ ਨੂੰ ਸਟਿਮੂਲਸ ਚੈੱਕ ਮਿਲਣਾ ਸੀਗਾ ਉਹ ਵਾਂਝੇ ਰਹਿ ਗਏ ਕਰਨ ਦੇ ਲਈ ਉਹਨਾਂ ਨੇ ਡੈਡਲਾਈਨ ਨੂੰ ਐਕਸਟੈਂਡ ਕਰ ਦਿੱਤਾ ਹੈਗਾ। ਅਜੇ ਵੀ 9 ਮਿਲੀਅਨ ਅਮੈਰੀਕਨਸ ਕਹਿੰਦੇ ਅਜਿਹੇ ਨੇ ਜਿਨ੍ਹਾਂ ਨੂੰ ਫੈਡਰਲ ਸਟਿਮੂਲਸ ਚੈੱਕ ਮਿਲਣਾ ਸੀਗਾ। ਜਿਹੜੀ ਐਮਰਜੈਂਸੀ ਪੇਮੈਂਟ $1,200 ਵਾਲੀ ਸੀਗੀ, 500 ਜਿਹੜਾ ਬੱਚਿਆਂ ਵਾਲਾ, ਉਹ ਕਈ ਜਣੇ ਰਹਿ ਗਏ ਸੀਗੇ, ਅਤੇ ਉਹਨਾਂ ਨੂੰ ਹੁਣ 31 ਨਵੰਬਰ ਤੱਕ ਜਿਹੜਾ ਆ ਉਹਨਾਂ ਨੇ ਵਕਤ ਦਿੱਤਾ ਆ। ਇਸ ਤੋਂ ਪਹਿਲਾਂ ਇਸ ਨੂੰ ਇਹਨਾਂ ਨੇ 15 ਅਕਤੂਬਰ ਤੱਕ ਅਖੀਰਲੀ ਤਰੀਕ ਜਿਹੜੀ ਉਹ ਦੱਸੀ ਸੀਗੀ। ਸੋ ਇਹ ਤੁਸੀਂ ਕਹਿੰਦੇ ਵੀ IRS.gov ਦੀ ਜਿਹੜੀ ਨੌਨ ਫਾਈਲਰ ਟੂਲ ਉਸ ਦੇ ਵਿੱਚ ਜਾ ਕੇ ਤੁਸੀਂ ਆਪਣਾ ਫਾਈਲ ਕਰ ਸਕਦੇ ਆ, ਅਤੇ ਫਿਰ ਤੁਹਾਨੂੰ ਇਹ ਜਿਹੜੀ ਗੌਰਮੈਂਟ ਦੇ ਦੁਆਰਾ ਇਕਨੋਮਿਕ ਇੰਪੈਕਟ ਪੇਮੈਂਟ ਦਾ ਜਿਹੜਾ ਤੁਹਾਨੂੰ ਹੁਣ ਮਿਲ ਸਕਦਾ ਆ। ਇਸ ਨੂੰ ਇਹਨਾਂ ਨੇ 21 ਨਵੰਬਰ ਤੱਕ ਜਿਹੜਾ ਆ ਉਹ ਐਕਸਟੈਂਡ ਕਰ ਦਿੱਤਾ ਹੈਗਾ ਆ।
ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਪੰਜਾਬੀ USA। ਯੂ ਸਤਿ ਸ੍ਰੀ ਅਕਾਲ।